सो तो प्रोग्राम खबर ते नज़र दे विच आप सब दा निघा स्वागत है। अज दे सोमवार दे खबर ते नज़र प्रोग्राम दे विच अपने नाल जुड़ चुके ने मिंटू गुरुसरिया जी मलोट स्टूडियोज़ तो। मिंटू जी निघी जी आया नूं प्यार भरी सत श्री अकाल जी। शुक्रिया जी सारिਆਂ ਨੂੰ सत श्री अकाल। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਤੇ ਮਡੇਰਾ 'ਚ ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209 277 0113 209 277 0113 ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੌਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। ਦੇ ਨਾਲ ਹੀ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਇਸ ਦੇ ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਜਿਹੜੇ ਆ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਵਧੀਆ ਜਾਣਕਾਰੀ ਸਿਖਲਾਈ ਦੇ ਨਾਲ ਲੈ ਕੇ ਦਿੰਦੇ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ। ਲਾਇਸੈਂਸ ਲੈਣ ਦੇ ਲਈ ਕਾਲ ਕਰੋ ਅਜੀਤ ਅਟਵਾਲ 5593744541 559 374 4541 ਜਾਂ ਫ੍ਰਾਂਸਿਸਕੋ ਰਵੇਰਾ 559 800 0590 559 800 0590। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਖਬਰਾਂ ਦਾ ਸਿਲਸਿਲਾ ਕਰੀਏ ਸ਼ੁਰੂ। ਤੇ ਕਹਿੰਦੇ ਵੋਟਾਂ ਨੇੜੇ ਆਈਆਂ ਤਾਂ ਸ਼ਿਵਰਾਜ ਦੇ ਮੰਤਰੀ ਬਾਬੇ ਨੇ ਸਾਥ ਛੱਡਿਆ। ਇਸ ਬਾਬੇ ਦਾ ਨਾਂ ਆ ਕੰਪਿਊਟਰ ਬਾਬਾ, ਤੇ ਇਹਦੀ ਵਿੰਡੋ ਮੇਰੇ ਖਿਆਲ ਦੇ ਨਾਲ ਸਿਆਸਤ ਤੋਂ ਕਰਪਟ ਹੋ ਗਈ ਆ। ਇਸੇ ਕਰਕੇ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਲਓ ਭਾਈ ਆਪਾਂ ਚੱਲੇ ਆ ਕੈਬਨਿਟ ਦੇ ਵਿੱਚੋਂ। ਵੈਸੇ ਇਹਨਾਂ ਦੇ ਨਾਲ ਹੁਣ ਜਿਹੜਾ ਕੁਛ ਹੋਣ ਡਿਆ ਉਹ ਸੰਕੇਤ ਆ, ਜਿਵੇਂ ਤੂਫਾਨ ਤੋਂ ਪਹਿਲਾਂ ਇੱਕ ਖਾਮੋਸ਼ੀ ਛਾ ਜਾਂਦੀ ਆ, ਸੰਕੇਤ ਮਿਲਦੇ ਆ, ਤਾਂ ਉਹਦਾ ਇਹ ਵੀ ਇੱਕ ਸੰਕੇਤ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਮੱਧ ਪ੍ਰਦੇਸ਼ 'ਚ ਇਹਨਾਂ ਦੇ ਨਾਲ ਕੀ ਹੋ ਸਕਦਾ। ਵੈਸੇ ਹੋ ਸਕਦਾ ਕਿਉਂਕਿ ਸੰਭਾਵਨਾਵਾਂ ਸੰਭਾਵਨਾ ਇਹੋ ਹੀ ਆ ਕਿ ਐਤਕੀ ਦੇ ਨਤੀਜੇ ਆ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਲਈ ਉੱਥੇ ਇੰਨੇ ਸੌਖੇ ਨਹੀਂ ਹੋਣਗੇ ਜਿੰਨੇ ਅੱਗੇ ਸੌਖੇ ਨਤੀਜੇ ਉਹ ਆਪਣੇ ਹੱਥ 'ਚ ਭੁਗਤਾ ਲੈਂਦੇ ਸਨ। ਇਹ ਕੰਪਿਊਟਰ ਬਾਬਾ ਉਹਨਾਂ ਬਾਬਿਆਂ ਦੀ ਫਹਿਰਿਸਤ ਦੇ ਵਿੱਚ ਸ਼ਾਮਲ ਸੀਗਾ ਜਿਨ੍ਹਾਂ ਨੂੰ ਇਹਨਾਂ ਨੇ ਪਿੱਛੇ ਜੇ ਰਾਜ ਮੰਤਰੀ ਦੇ ਅਹੁਦੇ ਦਿੱਤੇ ਸਨ। ਤੁਹਾਨੂੰ ਯਾਦ ਹੋਣਾ ਇੱਕ ਕੰਪਿਊਟਰ ਬਾਬਾ ਸੀ, ਇੱਕ ਹਰੀਹਰ ਨੰਦ ਮਹਾਰਾਜ ਸੀਗਾ, ਇੱਕ ਨਰਮਨੰਦ ਮਹਾਰਾਜ ਸੀਗਾ, ਇੱਕ ਭਈਓ ਮਹਾਰਾਜ ਸੀਗਾ, ਇੱਕ ਪੰਡਤ ਯੋਗੇਂਦਰ ਮਹੰਤ ਸੀਗਾ। ਇਹਨਾਂ ਸਾਰਿਆਂ ਨੂੰ ਰਾਜ ਮੰਤਰੀ ਬਣਾਇਆ ਗਿਆ ਸੀਗਾ। ਰਾਜ ਮੰਤਰੀ ਉਦੋਂ ਬਣਾਇਆ ਗਿਆ ਸੀਗਾ ਕਿ ਜਦੋਂ ਉਹ ਇਸ ਮੱਧ ਪ੍ਰਦੇਸ਼ ਸਰਕਾਰ ਦੇ ਵਿਰੁੱਧ ਇੱਕ ਨਰਮਦਾ ਘੁਟਾਲਾ ਯਾਤਰਾ ਕੱਢਣ ਜਾ ਰਹੇ ਸੀ। ਯਾਨੀ ਯਾਤਰਾ ਕੀ, ਇਹਨਾਂ ਦਾ ਜਲੂਸ ਕੱਢਣ ਜਾ ਰਹੇ ਸੀਗੇ। ਤੇ ਜਿਹੜੇ ਨੁਮਾਇੰਦਾ ਸੀਗੇ ਉਹਨਾਂ ਦੇ ਵਿੱਚੋਂ 4-5 ਬਾਬਿਆਂ ਨੂੰ ਇਹਨਾਂ ਨੇ ਰਾਜ ਮੰਤਰੀ ਦਾ ਅਹੁਦਾ ਦੇ ਦਿੱਤਾ। ਜਿਹੜਾ ਕੰਪਿਊਟਰ ਬਾਬਾ ਸੀਗਾ ਉਹ ਤਾਂ ਤੇ ਕਾਨਿਆਂ ਦੀ ਕੁੱਲੀ ਜੀ 'ਚ ਰਹਿੰਦਾ, ਪਰ ਇਹਦੀ ਗੱਡੀ ਦੇ ਅੱਗੇ ID ਨੰਬਰ ਪਲੇਟ ਸੀ ਸੰਦੂਕ ਜਿਹੜੀ, ਉਹਦੇ ਉੱਤੇ ਲਿਖਿਆ ਸੀ ਕੰਪਿਊਟਰ ਬਾਬਾ। ਤੇ ਉਹ ਮਿਲ ਗਈ ਕਾਰ। ਹੁਣ ਕਾਰ ਜਿਹੜੀ ਆ ਉਹ ਆਉਣ ਵਾਲੇ ਦਿਨਾਂ 'ਚ ਓਦਾਂ ਹੀ ਬੇਕਾਰ ਹੋ ਜਾਣੀ ਸੀ। ਸੋ ਕੰਪਿਊਟਰ ਬਾਬਾ ਜੀ ਬਾਹਰ ਆ ਗਏ ਆ ਕੈਬਨਿਟ ਦੇ ਵਿੱਚੋਂ। ਵੈਸੇ ਤੇ ਇਹਦਾ ਨਾਮ ਹੈ ਜਿਹੜਾ ਕੁਛ ਹੋ ਰਿਹਾ, ਪਰ ਇਹਨੂੰ ਕੰਪਿਊਟਰ ਬਾਬਾ ਇਸ ਕਰਕੇ ਕਹਿੰਦੇ ਆ, ਕਹਿੰਦੇ ਬਹੁਤ ਹਾਜ਼ਰ ਜਵਾਬ ਆ, ਬੜਾ ਚਲਾਕ ਆ। ਵੈਸੇ ਬਾਬਾ ਕੋਈ ਭਲਾਮਾਨ ਸੱਜ ਦੇ ਦੌਰ ਸ਼ਾਇਦ ਹੀ ਲੰਬੇ ਚਲਾਕ ਸਾਰੇ ਹੀ ਆ ਥੋੜੇ ਬਹੁਤ, ਤਾਂ ਇਹਦੀ ਹਾਜ਼ਰ ਜਵਾਬੀ ਕਰਕੇ ਕੰਪਿਊਟਰ ਵਰਗਾ ਦਿਮਾਗ ਕਰਕੇ ਇਹਦਾ ਨਾਮ ਪੈ ਗਿਆ ਸੀ ਕੰਪਿਊਟਰ ਬਾਬਾ। ਤਾਂ ਵੈਸੇ ਤਾਂ ਨਾਮਦੇਵ ਇਹਦਾ ਨਾਮ ਸੀਗਾ। ਖੈਰ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਪਿੱਛੇ ਜੇ ਸਮਾਜ ਕਲਿਆਣ ਵਿਭਾਗ ਦੀ ਇੱਕ ਚੇਅਰਪਰਸਨ ਵੀ ਅਸਤੀਫਾ ਦੇ ਕੇ ਕਾਂਗਰਸ ਤੇ ਚਲੀ ਗਈ ਆ। ਯਾਨੀ ਕਹਿਣ ਦਾ ਮਤਲਬ ਇਹੋ ਹੀ ਆ ਕਿ ਨਤੀਜੇ ਜਿਹੜੇ ਆ ਉਹ ਐਤਕੀ ਬੜੇ ਸਰਲ ਸਪਸ਼ਟ ਜਿਹੜੇ ਉਹ ਨਜ਼ਰ ਆਉਂਦੇ ਆ ਕਿ ਭਾਰਤੀ ਜਨਤਾ ਪਾਰਟੀ ਜਿੱਦਾਂ ਉੱਥੇ ਬਿਲਕੁਲ ਬਿਨਾਂ ਰੋਕ ਟੋਕ ਤੋਂ ਰਾਜ ਕਰਦੀ ਆਈ ਆ, ਉਹਦੇ ਲਈ ਐਤਕੀ ਉਹ ਮੁਕਾਮ ਪਾਉਣਾ ਥੋੜਾ ਜਿਹਾ ਮੁਸ਼ਕਿਲ ਆ। ਓਦਾਂ ਇਹ ਸਾਫ਼ ਆ ਕਿ ਇਸ ਤਰ੍ਹਾਂ ਦੇ ਬਾਬੇ ਆ ਜਿਹੜੇ ਉਹ ਵੀ ਅੱਜ ਕੱਲ੍ਹ ਸਿਆਸਤ ਦੇ ਵਿੱਚ ਭਿੱਜ ਗਏ ਆ। ਕੰਪਿਊਟਰ ਬਾਬਾ 2014 'ਚ ਕਦੇ ਆਮ ਆਦਮੀ ਪਾਰਟੀ ਵੱਲੋਂ ਟਿਕਟ ਨੂੰ ਹੱਥ ਮਾਰਦਾ ਸੀ, ਉਹ ਤੋਂ ਗੱਲ ਨਹੀਂ ਬਣੀ। ਫਿਰ ਬਾਅਦ ਦੇ ਵਿੱਚ ਇੱਧਰ ਆ ਕੇ ਗੱਲ ਬਣਾ ਗਿਆ। ਹੁਣ ਪਤਾ ਕਿ ਗਾਂ ਵੀ ਕਿਤੇ ਨਾ ਕਿਤੇ ਗੱਲ ਬਣਾਈ ਰੱਖਣੀ ਚਾਹੀਦੀ ਆ। ਸੋ ਇਸ ਕਰਕੇ ਇੱਧਰੋਂ ਬਣੀ ਬਣਾਈ ਗੱਲ ਜਿਹੜੀ ਆ ਤੋੜਦੀ ਬਸ ਗੱਲ ਆਈ ਆ। ਜੀ 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 ਅਗਲੀ ਗੱਲ ਕਹਿੰਦੇ ਧਰਮ ਦੇ ਨਾਂ ਦੇ ਉੱਤੇ ਹਜ਼ਾਰਾਂ ਕਰੋੜ ਦੀ ਆਰਥਿਕ ਠੱਗੀ। ਧਰਮ ਦੇ ਨਾਂ ਤੇ ਗੁੰਮਰਾਹ ਕੀਤਾ ਜਾਣਾ ਬਹੁਤ ਵੱਡਾ ਇੱਥੇ ਚੱਲਣ ਹੈ ਇੰਡੀਆ 'ਚ।
ਔਰ ਇਹ ਇੱਕ ਧੰਦਾ ਵੀ ਆ, ਧਰਮ ਦੇ ਨਾਂ ਤੇ ਗੁੰਮਰਾਹ ਕਰਕੇ। ਤੁਹਾਨੂੰ ਪਤਾ ਹੀ ਹੈ, ਪੁਜਾਰੀ ਵਰਗ ਵੀ ਆਪਣਾ ਪੇਟ ਪਾਲਦਾ ਤੇ ਠੱਗ ਟੋਲਾ ਉਹ ਵੀ ਆਪਣਾ ਪੇਟ ਪਾਲਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਬੰਗਲੌਰ ਦੇ ਵਿੱਚ ਇੱਕ ਵੱਖਰੀ ਨਜ਼ੀਰ ਵੇਖਣ ਨੂੰ ਮਿਲੀ ਹੈ, ਕਿਉਂਕਿ ਇਸਲਾਮ ਦੇ ਵਿੱਚ ਵੇਖੋ ਜਿਹੜੀ ਵਿਆਜ ਆ ਉਹਨੂੰ ਹਰਾਮ ਗਿਣਿਆ ਗਿਆ। ਤਾਂ ਇੱਕ ਬੰਦੇ ਨੇ ਕਿਆ ਢਾਂਚਾ ਖੜਾ ਕੀਤਾ, ਇਹ ਆਖਿਆ ਕਿ ਦੇਖੋ ਤੁਹਾਡਾ ਜਿਹੜਾ ਵਿਆਜ ਆ ਉਹਦਾ ਤੇ ਹਰਾਮ ਆ, ਪਰ ਜੇ ਤੁਸੀਂ ਇੱਥੇ ਸਾਡੇ ਬੈਂਕ ਦੇ ਵਿੱਚ ਪੈਸਾ ਰੱਖੋਗੇ, ਸਾਡੇ ਕੋਲ ਇਨਵੈਸਟ ਕਰੋਗੇ, ਤੇ ਇਹ ਪੈਸਾ ਜਿਹੜਾ ਤੁਹਾਡਾ ਹਲਾਲ ਦਾ ਉਹ ਸਿਕਿਉਰ ਰਹੂਗਾ, ਤੁਹਾਨੂੰ ਕੋਈ ਖਤਰਾ ਨਹੀਂ। ਮਤਲਬ ਕਿ ਵਿਆਜ ਜਿਹੜੀ ਆ ਉਹ ਬੇਸ਼ੱਕ ਤੁਸੀਂ ਲਓ ਜਾਂ ਨਾ ਲਓ, ਪਰ ਪੈਸਾ ਤੁਹਾਡਾ ਜਿਹੜਾ ਉਹ ਇਸ ਤਰ੍ਹਾਂ ਹੀ ਪਿਆ ਰਹੂਗਾ, ਤੇ ਜਿੱਥੇ ਤੁਸੀਂ ਕਮਾਈ ਆਪਦੀ ਜਮ੍ਹਾਂ ਕਰਾ ਲਓ, ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ। ਤੇ ਇਹਦੇ ਵਿੱਚ ਜਿਹੜਾ ਮੁਨਾਫਾ ਹੋਏਗਾ ਉਹਨੂੰ ਵਿਆਜ ਮੰਨਿਆ ਹੀ ਨਹੀਂ ਜਾਣਾ, ਮਤਲਬ ਕਿ ਉਹ ਹਰਾਮ ਨਹੀਂ ਮੰਨਿਆ। ਤੇ ਲੋਕਾਂ ਨੇ ਦੱਸਦੇ ਆ ਕਿ ਤੜੋ ਸਪੱਗ ਕੰਪਨੀ ਵਿੱਚ ਪੇਚਾ ਕੇ ਰੁਪਈਆ ਰੱਖਿਆ, ਹੁਣ ਉਹ ਨਾ ਦਫ਼ਤਰ ਭਾਲੀ ਦੇ ਨਾ ਹੁਣ ਉੱਥੋਂ ਦੇ ਦਫ਼ਤਰਾਂ ਦੇ ਕਰਿੰਦੇ ਭਾਲੀ ਦੇ ਆ, ਉਹ ਸਾਰੇ ਹੀ ਛੱਡਾ ਕੇ ਨਿਕਲ ਗਏ। ਕਹਿਣ ਦਾ ਮਤਲਬ ਹੈ ਕਿ 4000 ਕਰੋੜ ਰੁਪਈਏ ਦੀ ਠੱਗੀ ਦਾ ਅਨੁਮਾਨ ਆ ਕਿ ਮੁਸਲਿਮ ਭਾਈਚਾਰੇ ਦੇ ਬਹੁਤੇ ਲੋਕ ਜਿਨ੍ਹਾਂ ਨੂੰ ਇਸ ਗੱਲ ਤੇ ਭਰੋਸਾ ਹੋ ਗਿਆ ਕਿ ਜੋ ਅਸੀਂ ਹਲਾਲ ਦੀ ਕਮਾਈ ਰੱਖਾਂਗੇ ਤੇ ਜਿਹੜਾ ਅੱਗੋਂ ਸਾਨੂੰ ਮੁਨਾਫਾ ਮਿਲੂਗਾ ਉਹ ਹਰਾਮ ਨਹੀਂ ਹੋਊਗਾ, ਭਾਵ ਵਿਆਜ ਉਹ ਜਿਹੜੀ ਹਰਾਮ ਨਹੀਂ ਹੋਣੀ। ਸੋ ਇਸ ਚੱਕਰ ਦੇ ਵਿੱਚ ਆ ਕੇ ਉਹਨਾਂ ਨੇ ਬਹੁਤ ਵੱਡੀ ਰਾਸ਼ੀ ਹੈ ਜਿਹੜੀ ਉਹਨਾਂ ਠੱਗਾਂ ਦੇ ਹਵਾਲੇ ਕਰ ਦਿੱਤੀ। ਉਹ ਨੌਸਰਬਾਜ਼ ਆ ਜਿਹੜੇ ਉਹ ਆਪਣੀ ਨੌਸਰ ਖਲਾ ਦਿਖਾ ਕੇ ਤੋਂ 9-2-11 ਹੋ ਗਏ ਆ। ਉਹ ਦੱਸਦੇ ਆ ਕਿ ਹੁਣ ਕਾਫੀ ਕੁਛ ਹੈ ਜਿਹੜਾ ਉਹ ਲੋਕ ਉੱਥੇ ਕਰਦੇ ਪਏ ਆ, ਪਿੱਟਦੇ ਪਏ ਕਿ ਅਸੀਂ ਸੜਕ ਤੇ ਆ ਗਏ, ਕਰੋੜਪਤੀ ਸੀ ਕਿ ਪਹਿਲਾਂ ਹੁਣ ਰੋਡਪਤੀ ਬਣ ਗਏ ਆ। ਪਰ ਕਿਸੇ ਨੇ ਹੁਣ ਦੱਸਿਆ ਥੋੜੀ ਸੀਗਾ, ਕਿਸੇ ਨੇ ਦੱਸ ਥੋੜੀ ਪਾਈ ਸੀਗੀ ਕਿ ਇਹੋ ਜਿਹੇ ਕੰਮ 'ਚ ਆ ਜਾਓ ਤੁਸੀਂ। ਖੈਰ ਪਹਿਲਾਂ ਤੇ ਦੱਸਦੇ ਆ ਕਿ ਕੁਛ ਮਹੀਨੇ ਉਹਨਾਂ ਨੇ ਪੈਸੇ ਵਾਪਸ ਕੀਤੇ, ਪਰ ਬਾਅਦ ਦੇ ਵਿੱਚ ਕੁਛ ਵੀ ਨਹੀਂ ਮਿਲਣਾ। ਜਦੋਂ ਇਹਨਾਂ ਨੂੰ ਸ਼ੁਰੂ ਹੋਇਆ ਤਾਂ ਫੇਰ ਜਾ ਕੇ ਗੱਲ ਖੁੱਲੀ ਕਿ ਅਸਲ ਦੇ ਵਿੱਚ ਠੱਗੀ ਹੋ ਚੁੱਕੀ। ਉਹਦਾ ਪੰਜਾਬੀਆਂ ਨੂੰ 6 ਮਹੀਨਿਆਂ ਬਾਅਦ ਇਹੋ ਜਿਹੀ ਕੰਪਨੀ ਰਗੜ ਜਾਂਦੀ ਆ, ਪਰ ਬਾਹਰਲੀ ਸਟੇਟ ਦੇ ਵਿੱਚੋਂ ਇਹੋ ਜਿਹੀਆਂ ਠੱਗੀਆਂ ਕਦੇ ਕਦਾਈ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ। ਪਰ ਇਸ ਵਾਰੀ ਜਿਹੜੀ ਇਹ ਠੱਗੀ ਹੋਈ ਆ, ਇਹਦੇ ਲਈ ਕਮਾਲ ਦਾ ਆਈਡੀਆ ਉਹਨਾਂ ਨੇ ਇਸਤੇਮਾਲ ਕੀਤਾ। ਵੈਸੇ ਤੇ ਸਰ ਲਿਆ ਕੋਈ ਸਾਦਾ ਢਾਂਗੀ ਆ, ਕੋਈ ਬਹੁਤਾ ਜੇ ਪਚੀਦਾ ਮਾਮਲਾ ਨਹੀਂ, ਪਰ ਜਿਸ ਤਰੀਕੇ ਨਾਲ ਭਾਵਨਾਵਾਂ ਨੂੰ ਕੈਸ਼ ਕਰਕੇ ਉਹਨਾਂ ਨੇ ਕੈਸ਼ ਲੁੱਟਿਆ, ਕਮਾਲ ਦੀ ਕਲਾਕਾਰੀ ਦਿਖਾਈ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਦੇ ਵਿੱਚ ਹੋਰ ਉੱਚੀਆਂ ਹੋਈਆਂ ਬਾਗੀ ਸੁਣਾ, ਇੱਕ ਹੋਰ ਸੀਨੀਅਰ ਆਗੂ ਵੱਲੋਂ ਅਸਤੀਫਾ। ਤੇ ਉਹ ਛੋਟਾ ਬਾਦਲ ਹੈ ਜਿਹੜਾ ਉਹ ਕਹੀ ਜਾਂਦਾ ਕਿ ਦੇਖੋ ਅਕਾਲੀਆਂ 'ਚ ਤੇ ਕੋਈ ਸੰਕਟ ਹੈਗਾ ਹੀ ਨਹੀਂ, ਇਹ ਤੇ ਮੀਡੀਆ ਦਾ ਪੈਦਾ ਕੀਤਾ ਹੋਇਆ ਸੰਕਟ ਆ। ਤਾਂ ਹੁਣ ਛੋਟੇ ਬਾਦਲ ਸਾਹਿਬ ਕਹਿਣ ਲੱਗ ਪਏ ਆ ਕਿ ਮੀਡੀਆ ਨੇ ਕ੍ਰੀਏਟ ਕੀਤਾ ਜਿਹੜਾ ਸਾਡੇ ਤੇ ਕ੍ਰਾਈਸਿਸ ਕੀਤਾ। ਇਹਦਾ ਮਤਲਬ ਇਹ ਆ ਕਿ ਢੀਂਡਸਾ ਕੋਲੋਂ ਵੀ ਅਸਤੀਫਾ ਪੱਤਰਕਾਰਾਂ ਨੇ ਲਿਖਾ ਕੇ ਭੇਜ ਦਿੱਤਾ, ਤੇ ਉਹ ਜਿਹੜੇ 4-5 ਬਜ਼ੁਰਗ ਸੀਨੀਅਰ ਸਿਟੀਜ਼ਨ ਕੱਲ ਉੱਥੇ ਮੇਜ਼ ਡਾ ਕੇ ਬੈਠੇ ਸੀ, ਉਹਨਾਂ ਨੂੰ ਵੀ ਸਾਰਾ ਕੁਛ ਹੈ ਜਿਹੜਾ ਉਹ ਮੀਡੀਆ ਵਾਲਿਆਂ ਨੇ ਕਰਨ ਤੇ ਮਜਬੂਰ ਕਰ ਦਿੱਤਾ। ਇਹਨਾਂ ਦੇ ਕਹਿਣ ਦਾ ਭਾਵ ਤੇ ਸ਼ੁਰੂ ਹੋਈ ਆ। ਫਿਰ ਅੱਜ ਅਕਾਲੀ ਦਲ ਦੇ ਵਿੱਚ ਕੋਈ ਖਾਸ ਰਾਹਤ ਵਾਲੀ ਗੱਲ ਨਹੀਂ ਦਿੱਤੀ ਗਈ, ਕਿਉਂਕਿ ਆਫਤ ਹੀ ਆਫਤ ਆ। ਆਫਤ ਦੇ ਦੌਰ ਦੇ ਵਿੱਚ ਕਿਆਸੀ ਜਾਂਦੀ ਹੈ ਰਾਹਤ, ਕਿ ਇਸ ਆਫਤਾਂ ਦੇ ਦੌਰ ਦੇ ਵਿੱਚ ਕਦੇ ਨਾ ਕਦੇ ਰਾਹਤਾਂ ਆਉਣਗੀਆਂ, ਤਾਂ ਉਹ ਰਾਹਤਾਂ ਹਾਲੇ ਦੂਰ ਲੱਗਦੀਆਂ ਨੇ। ਪਹਿਲੀ ਗੱਲ ਤੇ ਅੱਜ ਬਾਦਲ ਸਾਹਿਬ ਹੈ ਜਿਹੜੇ ਉਹ ਆਪਣੇ ਦਿਲ ਦੀ ਕਰਕੇ ਕਹਿੰਦੇ ਮੈਨੂੰ ਆਪਣੀ ਜ਼ਿੰਦਗੀ 'ਚ ਇਹ ਪਹਿਲਾ ਮੌਕਾ ਫੇਸ ਕਰਨਾ ਪੈ ਰਿਹਾ ਜਦੋਂ ਇੱਕ ਰੈਲੀ ਵਾਸਤੇ ਘਰ ਘਰ ਜਾ ਕੇ ਹਲਕੇ 'ਚ ਜਾ ਕੇ ਹੋਕਾ ਦੇਣਾ ਪੈ ਰਿਹਾ ਕਿ ਆਓ ਲੋਕੋ ਸਾਡੇ ਨਾਲ ਰੈਲੀ 'ਚ ਚੱਲੋ। ਤੋ ਵੱਡੇ ਬਾਦਲ ਇਹ ਗੱਲ ਕਹਿੰਦੇ ਆ ਕਿ ਇਹ ਪਹਿਲੀ ਦਫਾ ਇਸ ਤਰ੍ਹਾਂ ਦਾ ਦੌਰ ਅਸੀਂ ਫੇਸ ਕਰਦੇ ਪਏ ਹਾਂ, ਤੇ ਉਹ ਛੋਟੇ ਬਾਦਲ ਸਾਹਿਬ ਇਹ ਕਹਿੰਦੇ ਕਿ ਇਹ ਦੌਰ ਹੈ ਜਿਹੜਾ ਉਹ ਹੈ ਹੀ ਨਹੀਂ, ਇਹ ਸਿਰਫ ਮੀਡੀਆ ਦੀ ਪੈਦਾਇਸ਼ ਹੈ। ਖੈਰ ਦੋਨਾਂ ਬਾਪ ਬੇਟਿਆਂ 'ਚ ਕਦੇ ਕਦੇ ਸਲਾਹ ਦੀ ਅਣਬਣ ਹੋ ਜਾਂਦੀ ਆ। ਖੈਰ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਉੱਤੇ ਅੱਜ ਵੀ ਸੰਕਟ ਹੈ ਜਿਹੜਾ ਉਹ ਅਸਤੀਫਿਆਂ ਵਾਲਾ ਗਹਿਰਾਇਆ ਰਿਹਾ, ਕਿਉਂਕਿ ਇੱਕ ਸੀਨੀਅਰ ਆਗੂ ਹੋਰ ਅਸਤੀਫਾ ਦੇ ਗਿਆ। ਇਹ ਆਗੂ ਸੀਗਾ ਸ਼੍ਰੋਮਣੀ ਕਮੇਟੀ ਦਾ ਸਾਬਕਾ ਮੈਂਬਰ ਅਤੇ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਜਥੇਦਾਰ ਬਲਦੇਵ ਸਿੰਘ ਬਾਖਰਾ। ਉਹਨੇ ਨਾ ਸਿਰਫ ਪਾਰਟੀ ਨੂੰ ਅਲਵਿਦਾ ਆਖ ਦਿੱਤਾ, ਬਲਕਿ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਉਹਨੇ ਕਹਿ ਦਿੱਤਾ ਕਿ ਮੈਂ ਤੇ ਭਾਈ ਹੁਣ ਸਿਆਸਤ ਤੋਂ ਹੀ ਸੰਨਿਆਸ ਲੈਣਾ, ਬਸ ਬਹੁਤ ਕੁਛ ਹੋ ਗਿਆ, ਹਾਲੇ ਮੈਂ ਸਾਂਭ ਗੁੰਦੀਆਂ ਧੀਆਂ ਕਰ ਚਲੀਆਂ, ਸਰਦਾਰੀ ਵਾਲਾ ਹਿਸਾਬ ਕਿਤਾਬ ਆ, ਆਪਾਂ ਚੱਲੇ ਆ। ਤਾਂ ਦੂਸਰੇ ਪਾਸੇ ਅੱਜ ਬ੍ਰਹਮਪੁਰਾ ਸਾਹਿਬ ਥੋੜੇ ਖੁਸ਼ ਸੀਗੇ, ਬਾਕੀ ਤੇ ਖੁਸ਼ੀਆਂ ਜਿਹੜੀਆਂ ਉੱਡੀਆਂ ਪੁੱਡੀਆਂ ਨਜ਼ਰ ਆਈਆਂ। ਬ੍ਰਹਮਪੁਰਾ ਸਾਹਿਬ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ
ਸਾਰਾ ਕੁਝ ਤੇ ਠੀਕ ਨਹੀਂ ਹੈਗਾ, ਉਸੇ ਤੁਹਾਨੂੰ ਪਤਾ ਹੀ ਹੈ। ਪਰ ਇੱਕ ਚੀਜ਼ ਠੀਕ ਹੋਈ ਜਾਪਦੀ ਹੈ, ਉਹ ਇਹ ਆ ਕਿ ਅੱਗੇ ਕਦੇ ਬਾਦਲ ਸਾਹਿਬ ਸਾਡਾ ਵੀ ਫੋਨ ਨਹੀਂ ਸੀ ਚੁੱਕਦੇ, ਅੱਜ ਕੱਲ ਦੇ 4-5 ਮੈਨੂੰ ਫੋਨ ਬਾਦਲ ਸਾਹਿਬ ਦੇ ਆ ਗਏ ਆ ਕਿ ਬ੍ਰਹਮਪੁਰਾ ਸਾਹਿਬ ਰੈਲੀ ਚ ਆਉਣਾ ਨਾ ਭੁੱਲੋ। ਇੰਨਾ ਕੁ ਠੀਕ ਜ਼ਰੂਰ ਹੋਇਆ। ਪਰ ਇਹੀ ਤੁਹਾਨੂੰ ਪਤਾ ਹੈ ਅਸਤੀਫਿਆਂ ਲਤੀਫਿਆਂ ਦੀ ਇਹੀ ਡੀਫਿਆਂ ਦੀ ਖੇਡ ਹੈ ਕਿ ਪ੍ਰੈਸ਼ਰਾਈਜ਼ ਕਰਨਾ। ਢੀਂਡਸਾ ਸਾਹਿਬ ਦੀ ਸਿਹਤ ਤੁਸੀਂ ਦੇਖੀ ਹੋਈ, ਕਮਾਲ ਦੀ ਸਿਹਤ ਔਰ ਕਮਾਲ ਦੀ ਬਿਮਾਰੀ ਉਹਨਾਂ ਦੀ, ਤੇ ਰਾਜ ਸਭਾ ਚੋਂ ਠੀਕ ਹੋਣਗੇ ਤੇ ਪੰਜਾਬ ਦੇ ਵਿੱਚ ਆ ਕੇ ਢਿੱਲੇ ਮੱਠੇ ਹੋਣਗੇ। ਇਹ ਆ ਜਿਹੜੇ ਬਜ਼ੁਰਗ, ਇਹ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਸੀਨੀਅਰ ਸਿਟੀਜ਼ਨ ਇਹ ਕਹਿੰਦੇ ਆ ਕਿ ਬਰਗਾੜੀ 'ਚ ਜੋ ਹੋਇਆ ਮਾੜਾ ਹੋਇਆ, ਬਾਈਬਲ 'ਚ ਜੋ ਹੋਇਆ ਮਾੜਾ ਹੋਇਆ, ਅਕਾਲ ਤਖਤ ਤੇ ਸਭ ਠੀਕ ਨਹੀਂ, ਕਮੇਟੀ 'ਚ ਸਭ ਠੀਕ ਨਹੀਂ, ਅਕਾਲੀ ਦਲ 'ਚ ਕੁਛ ਵੀ ਠੀਕ ਨਹੀਂ। ਪਰ ਜੇ ਕਹੀਏ ਕਿ ਸੁਖਬੀਰ ਬਾਦਲ ਬਾਰੇ ਕੀ ਖਿਆਲ ਹੈ, ਫਿਰ ਕਹਿੰਦੇ ਨੋ ਕਮੈਂਟ ਪਲੀਜ਼, ਨੋ ਕਮੈਂਟ। ਮਤਲਬ ਕਿ ਜਿਹੜੇ ਬੰਦੇ ਦੇ ਦਾਰੋ ਮਦਾਰ ਹੈ ਸਿਰ ਤੇ, ਉਹਦੇ ਬਾਰੇ ਤੇ ਬੋਲ ਹੀ ਨਹੀਂ ਸਕਦੇ। ਹਾਲੇ ਵੀ ਉਹਦੇ ਤੋਂ ਡਰਦੇ ਬੋਲਦੇ ਨੇ। ਔਰ ਦੂਜੀ ਚੀਜ਼ ਇਹ ਆ ਕਿ ਜੇ ਬਾਈਬਲ ਦੇ ਵਿੱਚ ਗਲਤ ਹੋਇਆ, ਜੇ ਬਰਗਾੜੀ ਦੇ ਵਿੱਚ ਗਲਤ ਹੋਇਆ, ਅਕਾਲ ਤਖਤ ਤੇ ਬਦਲਾਅ ਦੀ ਜ਼ਰੂਰਤ ਆ, ਤਾਂ ਫਿਰ ਇਹਨਾਂ ਬੰਦਿਆਂ ਨੂੰ, ਇਹਨਾਂ ਅਕਾਲੀਆਂ ਨੂੰ ਸੋਚਣਾ ਚਾਹੀਦਾ ਕਿ ਹਾਲੇ ਵੀ ਤੁਹਾਡਾ ਪ੍ਰਧਾਨ ਨਹੀਂ ਮੰਨਦਾ ਕਿ ਤੁਸੀਂ ਹਾਲੇ ਵੀ ਵੱਜੇ ਬੋਲਦੇ ਹੋ, ਕਿ ਇਹ ਤੁਹਾਡੀ ਜ਼ਮੀਰ ਦੀ ਖੁੱਲੀ ਆਵਾਜ਼ ਹੈ। ਸੱਚ ਦੱਸਣਾ, ਇਹ ਦਿਲ ਤੇ ਹੱਥ ਰੱਖ ਕੇ ਦੱਸਣ ਦੀ ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਰੇਪ ਕੇਸ ਦੇ ਵਿੱਚ AIG ਉੱਪਲ ਦੀਆਂ ਵਧੀਆਂ ਮੁਸ਼ਕਿਲਾਂ, ਪੀੜਤਾਂ ਦੇ ਬਿਆਨ ਦਰਜ। ਦੇਖੋ ਪੀੜਤਾਂ ਦੇ ਨਹੀਂ, ਪੀੜਤਾਂ ਦੇ ਹੋਣਗੇ, ਕਿਉਂਕਿ ਇਹ ਰੇਪ ਕੇਸ ਹੈ ਜਿਹੜਾ ਉਹ ਇੱਕ ਪੀੜਤਾ ਵੱਲੋਂ ਦਰਜ ਕਰਵਾਇਆ ਗਿਆ ਜੀ, ਪੀੜਤਾ ਵੱਲੋਂ ਨਹੀਂ। ਇਹ 28 ਸਾਲ ਦੀ ਸੀਗੀ ਪੀੜਤਾ ਜਿਹਨੇ ਇਹ ਮਾਮਲਾ ਦਰਜ ਕਰਵਾਇਆ। ਅੱਜ ਇਸ ਮਾਮਲੇ 'ਚ ਮੈਡੀਕਲ ਹੋ ਗਿਆ ਵਾ ਤੇ ਮੇਰੇ ਖਿਆਲ ਦੇ ਨਾਲ ਬਿਆਨ ਵੀ ਦਰਜ ਹੋ ਗਿਆ। ਤਾਂ ਉੱਪਲ ਦੇ ਖਿਲਾਫ LOC ਕੱਲ ਹੀ ਜਾਰੀ ਕਰ ਦਿੱਤੀ ਗਈ ਸੀਗੀ, ਪਰ ਖਬਰਾਂ ਅੱਜ ਸੁਣਨ ਨੂੰ ਇਹ ਮਿਲੀਆਂ ਵਾ ਕਿ ਉੱਪਲ ਸ਼ਾਇਦ ਇਹ ਮੁਲਕ ਛੱਡ ਚੁੱਕਾ, ਕਿਉਂਕਿ ਇੱਕ ਅਖਬਾਰ ਨੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਨਾਂ ਛਾਪਣ ਦੀ ਸ਼ਰਤ ਹੇਠ ਦਿੱਤੇ ਹਵਾਲੇ ਦੀ ਬਿਨਾਂ ਤੇ ਲਿਖਿਆ ਕਿ ਇਹਨੇ ਪਹਿਲਾਂ ਯਤਨ ਕੀਤੇ ਕਿ ਅਗਾਊਂ ਜ਼ਮਾਨਤ, ਜਿਹਨੂੰ ਆਪਾਂ ਬੇਲ ਕਹਿੰਦੇ ਆ, ਉਹ ਮਿਲ ਜਾਵੇ, ਪਰ ਜਦੋਂ ਗੱਲ ਨਹੀਂ ਬਣੀ ਫਿਰ ਇਹਨੇ ਆਪਣਾ ਬੋਰੀ ਬਿਸਤਰਾ ਬੰਨਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਇਹ ਕਿਆਫੇ ਲਾਏ ਜਾ ਰਹੇ ਆ ਕਿ ਸ਼ਾਇਦ ਉੱਪਰ ਭੱਜ ਨਾ ਜਾਓ। ਇਹ ਹਾਲਾਂਕਿ ਕਿਆਫੇ ਆ, ਪਰ ਜੋ ਕੁਛ ਵੀ ਵਾਪਰਿਆ ਇਹਨਾਂ ਆਪਾਂ ਜੇ ਲਾਈਏ 18 ਦਿਨਾਂ ਦੇ ਵਿੱਚ ਤਾਂ ਉਹਨੇ ਪੁਲਿਸ ਨੂੰ ਕਾਫੀ ਨਮੋਸ਼ ਕੀਤਾ, ਚਾਹੇ ਉਹ ਪੁਲਿਸ ਦਿੱਲੀ ਦੀ ਹੋਵੇ, ਚਾਹੇ ਉਹ ਪੁਲਿਸ UP ਦੀ ਹੋਵੇ, ਚਾਹੇ ਉਹ ਪੁਲਿਸ ਪੰਜਾਬ ਦੀ ਹੋਵੇ। UP ਵਾਲੇ ਤੇ ਇੰਨੇ ਜ਼ਿਆਦਾ ਹਲਕ ਗਏ ਆ, ਕੋਈ ਗੱਡੀ ਨਾ ਰੋਕੇ ਉਹਨੂੰ ਵੀ ਗੋਲੀ ਮਾਰ ਦਿੰਦੇ, ਸਿਰ ਤੇ ਮੁੜ ਕੇ ਕਹਾਣੀ ਕਰ ਦਿੰਦੇ ਆ। ਇਹ ਸਾਡੇ ਤੇ ਗੱਡੀ ਚੜਾ ਦੇਣ ਲੱਗਾ ਹੈਗਾ ਜੀ, ਅਸੀਂ ਸੈਲਫ ਡਿਫੈਂਸ ਤੋਂ ਗੋਲੀ ਮਾਰੀ ਆ। ਇਹ ਲੋਕੀ ਕਹਿੰਦੇ ਸੈਲਫ ਡਿਫੈਂਸ ਦੇ ਵਿੱਚ ਸਿਰ 'ਚ ਕੋਈ ਗੋਲੀ ਮਾਰੀ ਤੇ 400 ਮੀਟਰ ਤੱਕ ਬੰਦਾ ਗੋਲੀ ਸਿਰ 'ਚ ਵੱਜੀ ਤੇ ਗੱਡੀ ਲੈ ਗਿਆ। ਇਸ ਤਰ੍ਹਾਂ ਦੀਆਂ ਕਹਾਣੀਆਂ ਉੱਥੇ ਵੀ ਘੜੀਆਂ ਜਾ ਰਹੀਆਂ। ਦਿੱਲੀ ਦਾ ACP ਆ ਪਿਛਲੇ ਦਿਨ ਜਿਹੜਾ, ਉਹ ਵੀ ਰੇਪ ਕੇਸ ਦੇ ਵਿੱਚ ਗ੍ਰਿਫਤਾਰ ਹੋ ਗਿਆ। ਇੱਥੇ ਪੰਜਾਬ ਦੇ ਵਿੱਚ ਤੇ ਪੰਜਾਬ ਦੀ ਪੁਲਿਸ ਦੀਆਂ ਕਹਾਣੀਆਂ ਕਿਸੇ ਆ ਜਿਹੜੇ ਮਹਾਨ ਸਮੀਆਂ ਤੁਹਾਨੂੰ ਪਤਾ ਉਹ ਸਦੀਵੀ ਚੱਲਦੇ ਰਹਿੰਦੇ ਆ। ਸੋ ਇਹ ਜਿਹੜੀ ਨਵੀਂ ਨਮੋਸ਼ੀ ਮੱਥੇ ਤੇ ਲੱਗੀ ਆ ਪੰਜਾਬ ਪੁਲਿਸ ਦੇ, ਉਹਦੇ 'ਚ ਤੁਹਾਨੂੰ ਪਤਾ ਹੀ ਆ ਇਹ ਉੱਪਲ ਤੇ ਪਹਿਲਾਂ ਤੇ ਬਲੇਮ ਲੱਗਾ, ਇਲਜ਼ਾਮ ਲੱਗਾ, ਉਸ ਤੋਂ ਬਾਅਦ ਫਿਰ ਉਸ ਕੁੜੀ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈਆਂ ਕਿਉਂਕਿ ਉਹਦੀ ਸੁਣਵਾਈ ਨਹੀਂ ਸੀ ਹੋ ਰਹੀ। ਪੁਲਿਸ ਨੇ ਉਲਟਾ ਉਹਦੇ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਤੂੰ ਆਪਣਾ ਇਹ ਜਿਹੜਾ ਕੂੜ ਪ੍ਰਚਾਰ ਹੈ ਬੰਦ ਕਰ। ਹਾਲਾਂਕਿ ਉਹ ਕਹਿੰਦੀ ਸੀ ਕਿ ਮੇਰੀ ਆਤਮਾ ਦੀ ਆਵਾਜ਼ ਆ, ਮੇਰੇ ਨਾਲ ਜ਼ਬਰ ਜਨਾਹ ਕੀਤਾ ਇਸ ਆਦਮੀ ਨੇ, ਇਸ ਵਿਅਕਤੀ ਨੇ, ਮੈਂ ਕਿੱਦਾਂ ਚੁੱਪ ਕਰ ਜਾਵਾਂ। ਤਾਂ ਫਿਰ ਵੀ ਜਦੋਂ ਗੱਲ ਨਹੀਂ ਬਣੀ ਤਾਂ ਅਖੀਰ ਨੂੰ ਸਿਮਰਨਜੀਤ ਬੈਂਸ ਨੇ ਇੱਕ ਪ੍ਰੈਸ ਕਾਨਫਰੰਸ ਕਰਾਈ ਸੀ। ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਉਹ ਪਬਲਿਕ ਡੋਮੇਨ 'ਚ ਗਿਆ, ਜਿਸ ਤੋਂ ਇਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਕਹਾਣੀ ਜਿਹੜੀ ਆ ਖਰਾਬ ਹੋ ਜਾਣੀ ਹੈ। ਫਿਰ ਇਹਨਾਂ ਨੇ ਮਾਮਲਾ ਦਰਜ ਕੀਤਾ। ਜਦ ਕਿ ਤੁਸੀਂ ਦੇਖੋਗੇ ਇੱਕ ਚੀਜ਼ ਕਿ ਜੇ ਕੋਈ ਆਮ ਜਨ ਸਧਾਰਨ ਵਿਅਕਤੀ ਇਹੋ ਜਿਹੇ ਮਾਮਲੇ ਦੇ ਵਿੱਚ ਵਲੇਟਿਆ ਜਾਵੇ ਤਾਂ ਪੀੜਤਾ ਆ ਕੇ ਮਾੜਾ ਜਿਹਾ ਰੋਕਾ ਲਿਖ ਕੇ ਦੇ ਦੇ, ਤਹਿਰੀਰ ਲਿਖ ਕੇ ਦੇਵੇ, ਉਹਨੂੰ ਨਾਲ ਦੀ ਨਾਲ ਚੁੱਕ ਕੇ ਬਲਾਤਕਾਰ ਦੇ ਕੇਸ ਦੇ ਵਿੱਚ ਅੰਦਰ ਸੁੱਟ ਦਿੰਦੇ, ਕਹਿੰਦੇ ਸੁਪਰੀਮ ਕੋਰਟ ਦੀਆਂ ਹਦਾਇਤਾਂ। ਤਾਂ ਇੱਥੇ ਇਹਨਾਂ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਵੀ ਰੱਜ ਕੇ ਧੱਜੀ ਉਡਾਈ, ਕਿਉਂਕਿ ਸੁਪਰੀਮ ਕੋਰਟ ਦਾ ਕਹਿਣਾ ਆ ਕਿ ਜੇ ਕੋਈ ਇਸ ਤਰ੍ਹਾਂ ਦਾ ਮਾਮਲਾ ਆਉਂਦਾ ਸਭ ਤੋਂ ਪਹਿਲਾਂ ਤੁਸੀਂ ਪੀੜਤਾ ਦੇ ਬਿਆਨਾਂ ਤੇ ਉਹਦੀ ਤਹਿਰੀਰ ਤੇ ਮਾਮਲਾ ਦਰਜ ਕਰੋ, FIR ਦਰਜ ਕਰੋ। ਤਾਂ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਬਹੁਤ ਲੰਮਾ ਸਮਾਂ ਦਿੱਤਾ,
कि FIR ही नहीं दर्ज की। ਹੁਣ LOC जारी कर दी ਜਾਂ ਹੁਣ ਇਹ ਕੰਸੋਲ ਸੁਣਨ ਨੂੰ ਮਿਲਦੀ ਆ ਕਿ ਬਾਹਰ ਚਲੇ ਗਿਆ ਹੋਊਗਾ। ਜੇ ਮੰਨ ਲਓ ਬੰਦਾ ਨਿਕਲ ਜਾਂਦਾ, ਇਹ ਸਾਰਾ ਪੁਲਿਸ ਦੀ ਮਿਹਰਬਾਨੀ। ਪਰ ਜੋ ਵੀ ਹੈ ਪੁਲਿਸ ਦੇ ਅਧਿਕਾਰੀ ਜਿਸ ਤਰੀਕੇ ਨਾਲ ਆਪਣਾ ਕਿਰਦਾਰ ਹੁਣ ਪਰਦੇ ਬਾਹਰ ਲਿਆ ਰਹੇ ਆ, ਵੈਸੇ ਤੇ ਕਿਰਦਾਰ ਆਉਂਦੇ ਹੀ ਰਹਿੰਦੇ ਆ, ਕਿ ਵੱਡੇ ਅਧਿਕਾਰੀ ਜਿਸ ਤਰੀਕੇ ਦੇ ਨਾਲ ਆਪਣਾ ਕਿਰਦਾਰ ਹੈ ਜਿਹੜਾ ਉਹ ਨੰਗਾ ਕਰਦੇ ਪਏ, ਉਸ ਕਿਰਦਾਰ ਨੂੰ ਵੇਖ ਕੇ ਤੇ ਕਿਹਾ ਜਾ ਸਕਦਾ ਕਿ ਪੱਲੇ ਦੀ ਢਿੱਲਾ ਕਰਦੀ ਮੇਲਾ ਇਹ ਸਮਾਜ ਦੇ ਰਾਖੇ ਬਣਦੇ ਆ, ਸੰਵਿਧਾਨ ਦੇ ਰਾਖੇ ਬਣਦੇ ਆ, ਕਾਨੂੰਨ ਦੇ ਰਾਖੇ ਬਣਦੇ ਆ, ਅਮਨ ਦੇ ਰਾਖੇ ਬਣਦੇ ਆ। ਪਰ ਇਹ ਅਸਲ ਦੇ ਵਿੱਚ ਰਕਸ਼ਕ ਨਹੀਂ ਬਖਸ਼ਕ ਵੀ ਬਣ ਜਾਂਦੇ। ਜਿਹੜੇ ਚੰਗੇ ਆ ਉਹਨਾਂ ਦੀ ਚੰਗਿਆਈ ਨੂੰ ਵੀ ਇਹਨਾਂ ਦੀ ਬੁਰਾਈ ਹੈ ਜਿਹੜੀ ਦੱਬ ਲੈਂਦੀ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੇਅਦਬੀ ਮਾਮਲੇ ਵਿੱਚ 3 ਡੇਰਾ ਪ੍ਰੇਮੀ ਪੁਲਿਸ ਰਿਮਾਂਡ ਤੇ। ਦੇਖੋ ਇਹਨਾਂ ਨੂੰ ਨਾਭੇ ਜੇਲ੍ਹ ਤੋਂ ਮੇਰੇ ਖਿਆਲ ਦੇ ਨਾਲ ਰਿਮਾਂਡ ਤੇ ਖੜਿਆ ਗਿਆ ਵਾ। ਉਦਾਂ ਤੇ ਤੁਹਾਨੂੰ ਪਤਾ ਹੀ ਆ ਕਿ ਇਹ ਜਿਹੜੇ 3 ਪ੍ਰੇਮੀ ਆ ਉਹ ਜ਼ਮਾਨਤ ਵੀ ਵੈਸੇ ਹਾਸਲ ਕਰ ਗਏ ਇਹਨਾਂ ਦੇ ਵਿੱਚੋਂ। ਪਰ ਹਾਲਾਂਕਿ ਕਿਉਂਕਿ ਇਹ ਅੱਜ ਦੀ ਖਬਰ ਆ, ਦੇਰ ਸ਼ਾਮ ਦੀ ਖਬਰ, ਇਹ ਨਹੀਂ ਪਤਾ ਲੱਗ ਸਕਿਆ ਉਹੀ ਨੇ ਜਿਹਨਾਂ ਨੂੰ ਜ਼ਮਾਨਤ ਮਿਲੀ ਸੀ CBI ਕੋਰਟ ਦੇ ਵਿੱਚੋਂ ਜਾਂ ਕੋਈ ਇਹ ਵੱਖਰੇ ਆ। ਵੈਸੇ ਤੇ ਉਹੀ ਜਾਪਦੇ ਲੱਗਦਾ ਇਹੀ ਆ। ਤਾਂ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਦੇਖਣ ਨੂੰ ਮਿਲਦੀ ਪਈ ਆ ਉਹ ਇਹੋ ਆ ਕਿ ਇਹ ਸਮਰਥਕ ਜਿਹੜੇ ਆ, ਡੇਰਾ ਸਮਰਥਕ ਆ, ਇਹ ਕੋਈ ਪੁਰਾਣੀ ਝੜਪ ਦੇ ਮਾਮਲੇ ਚ ਨਾਭੇ ਬਣਦੇ ਆ। ਮਤਲਬ ਕਿ ਬੇਅਦਬੀ ਵਾਲਾ ਜਿਹੜਾ ਮਾਮਲਾ ਹੈ ਉਹ ਤੋਂ ਇਲਾਵਾ ਵੀ ਜੋ ਇਹਨਾਂ ਤੇ ਮਾਮਲਾ ਦਰਜ ਹੋਇਆ ਜਾਂ ਸ਼ਾਇਦ ਉਸ ਮਾਮਲੇ ਚ ਇਹਨਾਂ ਦੀ ਜ਼ਮਾਨਤ ਹੋਣੀ ਬਕਾਇਆ ਹੋ। ਤਾਂ ਇਹਦੇ ਵਿੱਚ ਹੁਣ ਸੁਖਜਿੰਦਰ ਸਿੰਘ, ਸ਼ਕਤੀ ਸਿੰਘ ਅਤੇ ਮਹਿੰਦਰਪਾਲ ਬਿੱਟੂ ਹੈ ਜਿਹੜਾ, ਉਹਨਾਂ ਨੂੰ 4 ਅਕਤੂਬਰ ਤੱਕ ਪੁਲਿਸ ਰਿਮਾਂਡ ਤੇ ਭੇਜਿਆ ਗਿਆ। ਇਹਦਾ ਮਤਲਬ ਫਿਰ ਇਹ ਹੈ ਕਿ ਮਹਿੰਦਰਪਾਲ ਬਿੱਟੂ ਐਂਡ ਪਾਰਟੀ ਹੈ ਜਿਹੜੀ, ਇਹ ਉਹੀ ਹੈ ਜਿਨ੍ਹਾਂ ਨੂੰ ਬਰਗਾੜੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਸਪਸ਼ਟ ਸੀਗਾ ਕਿ ਕੌਣ ਆ, ਕਿਹੜੇ ਕੇਸ ਦੇ ਵਿੱਚ ਆ, ਤਾਂ ਇਹਨਾਂ ਨਾਵਾਂ ਤੋਂ ਸਪਸ਼ਟ ਹੋ ਜਾਂਦਾ। ਕਿਉਂਕਿ ਤੁਹਾਨੂੰ ਯਾਦ ਹੋਣਾ ਮਹਿੰਦਰਪਾਲ ਬਿੱਟੂ ਹੀ ਇਸ ਸਾਰੀ ਸਾਜ਼ਿਸ਼ ਦਾ ਜਿਹੜਾ ਸੀਗਾ ਉਹ ਸਾਜ਼ਿਸ਼ਕਾਰਾ, ਮੁੱਖ ਸਾਜ਼ਿਸ਼ਕਾਰਾ ਸੀਗਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇਹ ਨਹੀਂ ਪਤਾ ਲੱਗਿਆ ਕਿ ਇਹਨਾਂ ਨੂੰ ਪੁਲਿਸ ਨੇ ਰਿਮਾਂਡ ਤੇ ਖੜਿਆ ਵਾ ਜਾਂ CBI, ਕਿਉਂਕਿ ਸਾਰਾ ਮਾਮਲਾ ਦੇਖਦੀ ਪਈ ਆ, ਮੈਟਰ ਦੇਖਦੀ ਪਈ ਆ, ਤੇ ਉਹਨੇ ਪੁਲਿਸ ਤੇ ਖੜਿਆ। ਬਹਰਹਾਲ ਇਹੋ ਹੀ ਉਮੀਦ ਲਾਈ ਜਾ ਰਹੀ ਹੈ ਕਿ ਸ਼ਾਇਦ ਕੋਈ ਨਾ ਕੋਈ ਹੋਰ ਭੁੰਡੀ ਹੈ ਜਿਹੜੀ ਉਹ ਨਿਕਲੀ ਹੈ ਇਸ ਮਾਮਲੇ ਦੇ ਵਿੱਚ, ਤਾਂ ਹੀ ਉਹਨਾਂ ਨੂੰ ਦੁਬਾਰਾ ਰਿਮਾਂਡ ਤੇ ਲਿਆਂਦਾ ਗਿਆ। ਕਿਉਂਕਿ ਵੈਸੇ ਤੇ ਇਹਨਾਂ ਦੇ ਰਿਮਾਂਡ ਜਿਹੜੇ ਉਹ ਪਹਿਲਾਂ ਆਲਰੇਡੀ ਲੈ ਚੁੱਕੇ ਆ, ਚਾਹੇ ਉਹ ਭੰਨਤੋੜ ਵਾਲਾ ਮਾਮਲਾ ਹੋਵੇ, ਇਹਦੇ ਚ ਵੀ ਰਿਮਾਂਡ ਲਿਆ ਜਾ ਚੁੱਕਾ। ਜੇ ਬਰਗਾੜੀ ਬੇਅਦਬੀ ਵਾਲਾ ਮਾਮਲਾ ਹੋਵੇ ਉਹਦੇ ਚ ਵੀ ਰਿਮਾਂਡ ਕੱਟ ਚੁੱਕੇ ਆ। ਪਰ ਮਹਿੰਦਰਪਾਲ ਬਿੱਟੂ ਨੇ ਤੁਹਾਨੂੰ ਪਤਾ ਹੀ ਆ ਦੱਸ ਦਿਆ ਕਿ ਜੱਜ ਦੇ ਸਾਹਮਣੇ ਕਨਫੈਸ਼ਨ ਕੀਤਾ ਸੀਗਾ ਇਸ ਮਾਮਲੇ ਦੇ ਵਿੱਚ। ਤਾਂ ਇਹ ਸਮਝਿਆ ਜਾ ਰਿਹਾ ਕਿ ਸ਼ਾਇਦ ਕੋਈ ਨਵੀਂ ਕੁੰਡੀ ਆ ਜਿਹਨੂੰ ਟਟੋਲਣ ਲਈ, ਜਿਹਨੂੰ ਟੋਲਣ ਲਈ ਪੁਲਿਸ ਨੇ ਰਿਮਾਂਡ ਤੇ ਲਿਆ। ਹੁਣ ਮੈਂ ਵਾਰ-ਵਾਰ ਇਹ ਕਹਿ ਰਿਹਾ ਕਿ ਇਹ ਹਾਲੇ ਤੱਕ ਅਸਪਸ਼ਟ ਆ ਕਿ ਮਾਮਲਾ CBI ਕੋਲ ਆ, ਕਿ CBI ਨੇ ਲਿਆ ਜਾਂ ਪੁਲਿਸ ਨੇ ਲਿਆ। ਬਹਰਹਾਲ ਆਪਾਂ ਪੁਲਿਸ ਸ਼ਬਦ ਇਸਤੇਮਾਲ ਕਰ ਰਹੇ ਹਾਂ ਤੇ ਪੁਲਿਸ ਨੇ ਰਿਮਾਂਡ ਤੇ ਖੜਿਆ। ਬਾਕੀ ਚੀਜ਼ ਜਿਹੜੀ ਆ ਉਹ ਸਵੇਰੇ ਸਾਫ਼ ਹੋ ਜਾਊਗੀ। ਪਰ ਸਭ ਤੋਂ ਵੱਡੀ ਗੱਲ ਤੇ ਇਹੋ ਹੀ ਵੇਖਣ ਵਾਲੀ ਆ ਕਿ ਜਿੱਦਾਂ ਹੁਣ ਇਹਨੇ ਕਨਫੈਸ਼ਨ ਕੀਤਾ ਸੀ ਮਹਿੰਦਰਪਾਲ ਬਿੱਟੂ ਨੇ, ਕਿਸੇ ਵੀ ਬੰਦੇ ਨੇ ਕਿੰਤੂ ਪਰੰਤੂ ਇਸ ਗੱਲ ਨੂੰ ਨਹੀਂ ਕੀਤਾ ਕਿ ਕੀ ਇਹ ਕਨਫੈਸ਼ਨ ਹੈ ਜਿਹੜਾ ਉਹ ਕਿਸੇ ਨੂੰ ਬਚਾਉਣ ਲਈ ਤੇ ਨਹੀਂ ਕੀਤਾ ਗਿਆ। ਦੂਜੀ ਚੀਜ਼ ਕਿ ਹੁਣ ਤੱਕ ਇਹ ਸਾਫ਼ ਨਹੀਂ ਹੋਇਆ ਕਿ ਇਹਨਾਂ ਬੰਦਿਆਂ ਨੂੰ ਜਿਹੜੇ ਹਥਿਆਰ ਮੁਹੱਈਆ ਕਰਵਾਏ ਗਏ ਸੀ, ਜਿਹੜੀਆਂ ਰਿਪੋਰਟਾਂ ਆਈਆਂ ਸੀ ਉਸ ਸਮੇਂ, ਕਿ ਉਹ ਹਥਿਆਰ ਡੇਰਾ ਸਰਸਾ ਤੋਂ ਹੀ ਆਏ ਸਨ ਜਿੱਦਾਂ ਮੀਡੀਆ ਰਿਪੋਰਟਾਂ ਦਾ ਦਾਅਵਾ ਕੀਤਾ ਗਿਆ। ਤੀਸਰੀ ਚੀਜ਼ ਇਹ ਆ ਕਿ ਜਿਹੜੀਆਂ ਹੁਣ ਤੱਕ ਜ਼ਮਾਨਤਾਂ ਹੋਈਆਂ ਨੇ CBI ਕੋਰਟ ਦੇ ਵਿੱਚੋਂ ਇਹਨਾਂ ਦੀਆਂ ਬੇਅਦਬੀ ਮਾਮਲੇ 'ਚ, ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੁਣੌਤੀ ਦੇਣ ਵਾਸਤੇ ਕੀ ਕੀਤਾ। ਸਭ ਤੋਂ ਕਿ ਇੱਕ ਪਾਸੇ ਕੈਪਟਨ ਸਰਕਾਰ ਕਹਿੰਦੀ ਆ ਕਿ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਛੱਡਾਂਗੇ ਨਹੀਂ, ਚਾਹੇ ਕੋਈ ਵੀ ਹੋਵੇ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਵੇ, ਚਾਹੇ ਉਹ ਸੁਮੇਧ ਸੈਣੀ ਹੋਵੇ। ਤਾਂ ਪਰ ਦੂਸਰੇ ਪਾਸੇ CBI ਦੀ ਕੋਰਟ ਦੇ ਵਿੱਚੋਂ ਆਸਾਨੀ ਨਾਲ ਜ਼ਮਾਨਤ ਮਿਲ ਜਾਂਦੀ ਆ। ਤਾਂ ਹੁਣ ਤੱਕ ਇਹਨਾਂ ਨੇ ਕੀਤਾ ਕੀ ਆ ਉਹਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਲੋਕਾਂ। ਜੀ ਜੀ ਜੀ। ਅਗਲੀ ਮਿੰਟੂ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ, ਕਹਿੰਦੇ ਅਫੀਮ ਦੀ ਖੇਤੀ ਲਈ ਸਿਆਸੀ ਚਰਚਾ ਹੋਈ ਤੇਜ਼। ਦੇਖੋ ਅਫੀਮ ਬੀਜੀ ਜਾਵੇ ਜਾਂ ਨਾ, ਪਰ ਸਿਆਸੀ ਵੱਤਰਵਾਹੀ ਬਹੁਤ ਤੇਜ਼ੀ ਨਾਲ ਹੋਣ ਡਈ ਆ। ਤੁਹਾਨੂੰ ਪਤਾ ਹੀ ਆ ਕਿ ਡਾਕਟਰ ਧਰਮਵੀਰ ਗਾਂਧੀ ਜੀ ਉਹ ਬਹੁਤ ਲੰਮੇ ਸਮੇਂ ਤੋਂ ਇਹਦੀ ਵਕਾਲਤ ਕਰਦੇ ਪਏ ਆ। ਤੇ ਗਾਂਧੀ ਸਾਹਿਬ ਨੇ ਥੋੜੇ ਦਿਨ ਪਹਿਲਾਂ ਦੇ ਕੇ ਛੱਟਾ ਖਸਖਸ ਦਾ ਟਰੈਕਟਰ ਵੀ ਚਲਾ ਦਿੱਤਾ, ਯਾਨੀ ਖੇਤੀ ਸ਼ੁਰੂ ਵੀ ਕਰ ਦਿੱਤੀ ਆ। ਉਸ ਤੋਂ ਬਾਅਦ ਫਿਰ ਇਹ ਸਿਆਸੀ ਗਤੀਵਿਧੀ ਹੈ ਜਿਹੜੀ ਉਹ ਵਾਹਵਾ ਤੀਬਰਤਾ ਦੇ ਨਾਲ ਅੱਗੇ ਵਧੀ ਆ।
ਕਿਉਂਕਿ ਨਵਜੋਤ ਸਿੱਧੂ ਇਹਦੇ ਵਿੱਚ ਥੋੜਾ ਜਿਹਾ ਬੂਸਟ ਲਾ ਗਿਆ। ਜਿਵੇਂ ਆਪਾਂ ਨੂੰ ਫੇਸਬੁੱਕ ਤੇ ਬੂਸਟ ਨਹੀਂ ਲਾਉਣਾ ਪੈਂਦਾ, ਫੇਸਬੁੱਕ ਵਾਲੇ ਵੀ ਬੜੇ ਚਲਾਕ ਨਿਕਲੇ ਆ। ਜਦੋਂ ਲੋਕਾਂ ਨੂੰ ਲਾਈਕ ਕਮੈਂਟ ਦਾ ਨਸ਼ਾ ਪੈ ਗਿਆ ਤੇ ਉਹਨਾਂ ਨੇ ਰੀਚ ਹੀ ਘਟਾ ਦਿੱਤੀ, ਹੁਣ ਬੂਸਟ ਲਾਉਣੇ ਪੈਂਦੇ ਆ, ਲੋਕ ਧੜਾਧੜ ਬੂਸਟ ਲੱਗ ਜਾਂਦੇ ਆ। ਖੈਰ ਨਵਜੋਤ ਸਿੱਧੂ ਨੇ ਇਸ ਮਾਮਲੇ 'ਚ ਬੂਸਟ ਇਉਂ ਲਾ ਦਿੱਤਾ, ਕਹਿੰਦਾ ਕਿ ਹਾਂ ਇਹ ਤੇ ਕਹਿੰਦਾ ਦਵਾਈ ਆ, ਤਾਂ ਬਹੁਤ ਵਧੀਆ ਕਰ ਰਹੇ ਆ ਡਾਕਟਰ ਗਾਂਧੀ। ਔਰ ਕਹਿੰਦਾ ਕਿ ਮੇਰਾ ਤੇ ਆਪ ਦਾ ਤਾਇਆ ਕਰਦਾ ਹੁੰਦਾ ਸੀਗਾ, ਉਹ ਹਸਪਤਾਲ 'ਚ ਲਿਆਉਂਦਾ ਹੁੰਦਾ ਸੀ ਭਰਤੀ ਤੇ। ਨਵਜੋਤ ਸਿੱਧੂ ਨੇ ਜਿਹੜੀ ਇਹ ਵਕਾਲਤ ਕੀਤੀ ਉਹ ਫਿਰ ਇਹਨਾਂ ਦੇ ਲਈ ਤੇ ਇੱਕ ਮੁਖਾਲਫਤ ਬਣ ਗਈ, ਕਿਉਂਕਿ ਬਲਟੋਏ ਹੋਰੀ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਦੇਖੋ ਨਸ਼ੇ ਦੇ ਮੁੱਦੇ ਤੇ ਇਹ ਸੱਤਾ 'ਚ ਆਏ ਸੀਗੇ ਤੇ ਹੁਣ ਇਹ ਨਸ਼ੇ ਦੀ ਵਕਾਲਤ ਕਰਦੇ ਆ। ਹਾਲਾਂਕਿ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਵੀ ਇਹਦੇ ਤੇ ਪ੍ਰਤੀਕਰਮ ਆ ਗਿਆ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਇਸ ਮਾਮਲੇ 'ਚ ਕੌਮੀ ਨੀਤੀ ਹੋਣੀ ਚਾਹੀਦੀ ਹੈ। ਹਾਲਾਂਕਿ ਇਹ ਵੀ ਉਹਨੇ ਕਿਹਾ ਕਿ ਕਿਸੇ ਵੀ ਪ੍ਰਦੇਸ਼ ਦੇ ਵਿੱਚ ਕਿਸੇ ਵੀ ਕਿਸਮ ਦੇ ਨਸ਼ੇ ਦੀ ਖੇਤੀ ਤੇ ਪਾਬੰਦੀ ਹੋਣੀ ਚਾਹੀਦੀ, ਪਰ ਕੌਮੀ ਨੀਤੀ ਤੋਂ ਭਾਵ ਇਹ ਵੀ ਕੱਢਿਆ ਜਾ ਸਕਦਾ ਕਿ ਜੇ ਮਸਲਨ ਮੱਧ ਪ੍ਰਦੇਸ਼ ਜਾਂ ਰਾਜਸਥਾਨ ਨੂੰ ਇਸ ਤਰ੍ਹਾਂ ਦੀ ਇਜਾਜ਼ਤ ਹੈ ਖੇਤੀ ਕਰਨ ਦੀ, ਤਾਂ ਫਿਰ ਪੰਜਾਬ ਨੂੰ ਕਿਉਂ? ਤਾਂ ਇਹ ਵੀ ਅਰਥ ਕੱਢਿਆ ਜਾ ਸਕਦਾ ਕੈਪਟਨ ਦੇ ਬਿਆਨ ਦਾ, ਜਾਂ ਇਹ ਵੀ ਅਰਥ ਕੱਢਿਆ ਜਾ ਸਕਦਾ ਕਿ ਉਹਨਾਂ ਨੂੰ ਵੀ ਕੌਮੀ ਨੀਤੀ ਦੇ ਤਹਿਤ ਇਜਾਜ਼ਤ ਨਾ ਦੇ। ਤੋਂ ਬੜਾ ਨਾਪਿਆ ਤੋਲਿਆ ਜਿਹਾ ਬਿਆਨ ਆ। ਬਾਕੀ ਅੰਗਰੇਜ਼ੀ 'ਚ ਬਿਆਨ ਹੈ, ਸਾਡੇ ਵਰਗੇ ਦੇ ਤਾਂ ਕਈ ਵਾਰ ਉੱਤੋਂ ਦੀ ਵੀ ਲੰਘ ਜਾਂਦਾ। ਇੱਕ ਅੰਗਰੇਜ਼ੀ 'ਚ ਬਿਆਨ ਦਿੰਦਾ, ਪਤਾ ਨਹੀਂ ਕੁਈਨ ਵਿਕਟੋਰੀਆ ਨੂੰ ਸੁਣਾਉਂਦਾ, ਸਾਨੂੰ ਤੇ ਸਮਝ ਨਹੀਂ ਆਉਂਦੀ ਸਾਡੇ ਮੁੱਖ ਮੰਤਰੀ ਦੀ। ਖੈਰ ਇਹ ਜਿਹੜੀ ਰਾਜਨੀਤੀ ਆ ਉਹ ਚੱਲਦੀ ਪਈ ਆ, ਤੇ ਇਸ ਚੱਲਦੀ ਰਾਜਨੀਤੀ ਦੇ ਵਿੱਚ ਹੀ ਇੱਕ ਖਬਰ ਚੱਲਦੀ ਪਈ ਆ ਕਿ ਜੋ ਡਾਕਟਰ ਧਰਮਵੀਰ ਗਾਂਧੀ ਨੇ ਖਸਖਸ ਦਾ ਇੱਕ ਸਿੰਬੋਲਿਕ ਛਟਾ ਦੇ ਕੇ ਖੇਤੀ ਵਾਲਾ ਕੰਮ ਸ਼ੁਰੂ ਕੀਤਾ ਸੀਗਾ, ਤਾਂ ਉਹਦੇ ਵਿੱਚ ਵੀ ਲੁਧਿਆਣਾ ਪੁਲਿਸ ਨੇ ਦੱਸਿਆ ਕਿ ਰੋਜ਼ਨਾਮੇ 'ਚ ਉਹ ਦਰਜ ਕੀਤੀ ਆ। ਤਾਂ ਸਮਝਿਆ ਜਾਂਦਾ, ਕਿਉਂਕਿ ਦੇਖੋ NDPS ਐਕਟ ਆ ਨਾ ਜਿਹੜਾ, ਉਹਦੇ 'ਚ ਤੁਸੀਂ ਖਸਖਸ ਬੀਜ ਨਹੀਂ ਸਕਦੇ। ਹਾਲਾਂਕਿ ਇੱਕ ਮੈਂ ਐਸੇ ਨਿਹੰਗ ਸਿੰਘ ਨੂੰ ਵੀ ਜਾਣਦਾ ਜਿਹੜਾ ਇਹੋ ਜਿਹੇ ਕੰਮ 'ਚ ਹੀ ਅੰਦਰ ਗਿਆ ਸੀ ਤੇ ਉਹਨੇ ਖਸਖਸ ਅੰਦਰ ਹੀ ਬੀਜਤੀ ਸੀ। ਫਿਰ ਉਹਨੂੰ ਜਦੋਂ ਫੜਿਆ ਇੱਕ ਕੇਸ ਹੋਰ ਪੈ ਗਿਆ, ਉਹ ਪਹਿਲੇ 'ਚ ਵੀ ਨਹੀਂ ਸੀ ਮੁੱਕਰਿਆ, ਦੂਜੇ 'ਚ ਵੀ ਕਹਿੰਦਾ ਹਾਂ ਬੀਜੀ ਸਾਡਾ ਤੇ ਕੰਮ ਹੀ ਆ, ਅਸੀਂ ਨਹੀਂ ਮੁੱਕਰਦੇ। ਖੈਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਡਾਕਟਰ ਧਰਮਵੀਰ ਗਾਂਧੀ ਤੇ ਆ ਕੇ ਕੇਂਦਰਿਤ ਹੋ ਗਈਆਂ ਕਿ ਜੇ ਮਾਮਲਾ ਦਰਜ ਹੁੰਦਾ ਤਾਂ ਡਾਕਟਰ ਧਰਮਵੀਰ ਗਾਂਧੀ ਨੂੰ ਹੋ ਸਕਦਾ ਅੰਦਰ ਜਾਣਾ ਪਵੇ। ਤਾਂ ਉਸ ਸੂਰਤ ਦੇ ਵਿੱਚ ਕਿੱਡਾ ਕੁ ਵੱਡਾ ਸਮਰਥਨ ਮਿਲੂਗਾ, ਤਾਂ ਬਹੁਤ ਕੁਛ ਹੈ ਜਿਹੜਾ ਉਹਦੇ ਤੇ ਨਿਰਭਰ ਕਰਦਾ, ਕਿਉਂਕਿ ਬਹੁਤ ਵੱਡਾ ਤਬਕਾ ਇਸ ਹੱਕ 'ਚ ਆ ਕਿ ਦੇਖੋ ਜਿੱਦਾਂ ਇੱਥੇ ਸਿੰਥੈਟਿਕ ਡਰੱਗ ਦੇ ਨਾਲ ਮੌਤਾਂ ਹੁੰਦੀਆਂ, ਉਹਦਾ ਬਦਲ ਹੈ ਜਿਹੜਾ ਉਹ ਫੀਮ ਕੁੱਤੀ ਦੇ ਰੂਪ 'ਚ ਦੇ ਦੇਣਾ ਚਾਹੀਦਾ। ਪਰ ਇੱਕ ਤਬਕਾ ਏਦਾਂ ਦਾ ਵੀ ਹੈ ਜਿਹੜਾ ਇਤਰਾਜ਼ ਕਰਦਾ ਕਿ ਜਿਹੜੇ ਬਚੇ ਖੁਚੇ ਉਹ ਵੀ ਰਗੜੇ ਜਾਣ। ਪਰ ਡਾਕਟਰ ਧਰਮਵੀਰ ਗਾਂਧੀ ਇਸ ਮੁੱਦੇ ਤੇ ਬਹਿਸ ਕਰਦੇ, ਉਹ ਕਹਿੰਦੇ ਆ ਕਿ ਮੈਂ ਵਿਗਿਆਨਕ ਪਹੁੰਚ ਅਪਣਾਈ ਇਸ ਮਾਮਲੇ ਦੇ ਵਿੱਚ, ਡਾਕਟਰੀ ਪਹੁੰਚ ਅਪਣਾਈ ਇਸ ਮਾਮਲੇ ਦੇ ਵਿੱਚ, ਸਾਰਾ ਕੁਛ ਅਸੀਂ ਦੇਖ ਕੇ ਪੂਰੇ ਵਰਲਡ ਦੀ ਪਾਲਿਸੀ ਅਸੀਂ ਦੇਖੀ ਹੈ, ਵਰਲਡ ਦੇ ਵੱਖ-ਵੱਖ ਦੇਸ਼ਾਂ ਦੀ ਪਾਲਿਸੀ ਦੇਖੀ ਹੈ, ਔਰ ਜਿੱਥੇ ਕਾਮਯਾਬ ਹੋਈ ਹੈ ਪਾਲਿਸੀ ਉਹਦੇ ਆਧਾਰ ਤੇ ਇਹ ਸਿੱਟਾ ਕੱਢਿਆ ਕਿ ਸਾਨੂੰ ਇੱਥੇ ਇਸ ਤਰ੍ਹਾਂ ਦਾ ਮਾਡਲ ਹੈ ਜਿਹੜਾ ਉਹ ਅਪਣਾ ਲੈਣਾ ਚਾਹੀਦਾ। ਖੈਰ ਰਾਜਨੀਤੀ ਅੱਗੇ ਵਧੇਗੀ, ਇਹ ਚਰਚਾ ਅੱਗੇ ਵਧੇਗੀ, ਇਹਦੇ ਚੋਂ ਕੀ ਸਿੱਟੇ ਨਿਕਲਦੇ ਆ ਬਾਹਰ ਦੀ ਗੱਲ ਆ। ਪਰ ਹਾਲੇ ਲੱਗਦਾ ਇਹੋ ਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਮਾਮਲੇ 'ਚ ਮਾਹੌਲ ਦੇਖਦੀ ਪਈ ਆ ਕਿ ਕਿਹੜੇ ਪਾਸੇ ਸਾਜ਼ ਕਰ ਰਿਹਾ, ਯਾਨੀ ਕਿਉਂਕਿ ਇਹਨਾਂ ਨੇ ਹਵਾ ਦਾ ਰੁਖ ਦੇਖਣਾ ਹੁੰਦਾ ਕਿ ਬਹੁਤਾ ਵੋਟ ਬੈਂਕ ਹੈ ਜਿਹੜਾ ਉਹ ਕਿਹੜੀ ਧਾਰਨਾ ਲੈ ਕੇ ਚੱਲਦਾ। ਸੋ ਕਾਂਗਰਸ ਸਰਕਾਰ ਦੇ ਵਿੱਚੋਂ ਇੱਕ ਪਾਸੇ ਨਵਜੋਤ ਸਿੱਧੂ ਵਕਾਲਤ ਕਰਦਾ ਪਿਆ, ਦੂਸਰੇ ਪਾਸੇ ਕੁਛ ਮੁਖਾਲਫਤ ਕਰਦੇ ਪਏ ਆ, ਕੁਛ ਐਸੇ ਨੇ ਜਿਹੜੇ ਵਿਚਾਲੜਾ ਰਸਤਾ ਕੱਢ ਕੇ ਚੱਲਦੇ ਪਏ। ਜੀ ਜੀ ਅਗਲੀ ਗੱਲ ਕਰਦੇ ਹਾਂ ਮਿੰਟੂ ਜੀ, ਵੀ ਲਾਡੀ ਸ਼ੇਰੋਵਾਲੀਆ ਦੀ ਵਿਧਾਇਕੀ ਨੂੰ ਖਤਰਾ, ਹਾਈ ਕੋਰਟ ਦਾ ਨੋਟਿਸ। ਦੇਖੋ ਲਾਡੀ ਸ਼ੇਰੋਵਾਲੀਆ ਜਿਹੜਾ ਮੈਨੂੰ ਲੱਗਦਾ ਕਿ ਇਹਦੇ ਗ੍ਰਹਿ ਵੀ ਜਿਹੜੇ ਆ ਉਹ ਕਾਂਗਰਸ 'ਚ ਰਹਿ ਕੇ ਪੁੱਠੇ ਹੀ ਆ, ਕਿਉਂਕਿ ਦੇਖੋ ਮਸੀਂ ਬਣਿਆ ਸੀਗਾ, ਮਸੇ ਤੋਂ ਭਾਵੇਂ ਇਹ ਨਹੀਂ ਆ ਕਿ ਵੋਟਾਂ ਘੱਟ ਸੀਗੀਆਂ, ਕਿਉਂਕਿ ਜਦੋਂ ਇਹ ਵੋਟਾਂ 'ਚ ਖੜਿਆ ਉਦੋਂ ਨਾਲ ਦੀ ਨਾਲ ਇੱਕ ਥਾਣੇਦਾਰ ਭਰਿੰਡ ਬਣ ਕੇ ਇਹਨੂੰ ਲੜਿਆ ਸੀਗਾ, ਤੁਹਾਨੂੰ ਪਤਾ ਹੀ ਹੈ, ਬਾਜਵਾ। ਰੌਲਾ ਕੀ ਪੈ ਗਿਆ ਕਿ ਚਲੋ ਚੋਣ ਤੇ ਹੋ ਗਈ ਤੇ ਚੋਣ ਜਿੱਤੀ ਵੀ ਗਈ, ਬਾਅਦ ਦੇ ਵਿੱਚ ਇਸ ਬੰਦੇ ਦੀ ਚੋਣ ਤੇ ਇੱਕ ਪਟੀਸ਼ਨ ਪਾ ਦਿੱਤੀ ਗਈ ਸੀ ਬੀਬੀ ਪਰਮਜੀਤ ਕੌਰ ਵੱਲੋਂ, ਔਰ ਇਹਦੇ 'ਚ ਹਵਾਲਾ ਇਹ ਦਿੱਤਾ ਗਿਆ ਸੀਗਾ ਕਿ ਜਿਹੜਾ ਹਲਫੀਆ ਬਿਆਨ ਸ਼ੇਰੋਵਾਲੀਆ ਨੇ ਦਾਖਲ ਕੀਤਾ ਗਿਆ ਉਹਦੇ 'ਚ ਕੁਛ ਤਰੁੱਟੀਆਂ ਨੇ, ਉਹਦੇ 'ਚ ਕੁਛ ਖਾਮੀਆਂ ਨੇ। ਸੋ ਉਹਦੇ ਚੱਲਦਿਆਂ ਹੁਣ ਇਹਨੂੰ ਨੋਟਿਸ ਜਾਰੀ ਕਰ ਦਿੱਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ। ਇਹਦਾ ਮਤਲਬ ਇਹ ਆ ਕਿ ਲਾਡੀ ਸ਼ੇਰੋਵਾਲੀਆ ਨੂੰ ਹੁਣ ਜਵਾਬ ਦੇਣਾ ਪਊਗਾ, ਤੇ ਜੇ ਜਵਾਬ ਸੰਤੁਸ਼ਟੀਜਨਕ ਨਾ ਹੋਇਆ ਤਾਂ ਫਿਰ ਉਸ ਸੂਰਤ ਦੇ ਵਿੱਚ ਇਸ ਪਟੀਸ਼ਨ ਤੇ ਜਿਹੜੀ ਫਰਦਰ ਕਾਰਵਾਈ ਆ
वो हाई कोर्ट ने शुरू कर देनी, मतलब कि सुनवाई शुरू हो जाऊगी। ते जे मान लो हल्फिया बयान वाकई पटिशन के मुताबिक त्रुटियां भरपूर होया ते फिर छुट्टियां भरपूर भी कम हो सकता है। क्यों? क्योंकि जेकर हल्फनामे दे विच कुछ भी गलत होवे कैंडीडेट का ते बंदा रगड़िया कहंदा बहुत सारे उम्मीदवारां दियां, बहुत सारे जेतू उम्मीदवारां दियां चोणां जिहड़ियां रद्द। हुण देखना यह होगा कि जो पटिशन दे विच दोष लाया गया कि वो दोष साबित हुंदा जां नहीं हुंदा। हालांकि इहदे विच एक जिहड़ा चर्चा उदों सुनिया सी, हालांकि मैनूं नहीं पता किन्ना पुख्ता सीगा किन्ना कच्चा सीगा, कि उदों चर्चा सुनिया गया सीगा कि जिस समय इन्हें हल्फिया बयान दिता सीगा उस समय जिथे केसां दा हवाला देना हुंदा है कि मेरे ते क्रिमिनल केस दर्ज है, उत्थे हवाला नहीं सी दिता गया, जबकि इहदे ते उस समय एक FIR जिहड़ी सीगी वो ऑलरेडी दर्ज हो चुकी सी। तां एक ते इह त्रुटि जिहड़ी उदों चर्चा दा विषय बनी सीगी। हुण दूजी कोई होर होवे ते मैनूं पता नहीं है, पर नोटिस जिहड़ा आ गया हाई कोर्ट दा, ਇਹ ਆਪਾਂ ਕਹਿ ਸਕਦੇ ਹਾਂ ਕਿ ਸੁੱਖ ਨਹੀਂ ਜਾਪਦੀ। ਇਸ ਮਾਮਲੇ ਦੇ ਉੱਤੇ ਲਾਡੀ ਸ਼ੇਰੋਵਾਲੀ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਘਿਰ ਸਕਦੀਆਂ, ਕਿਉਂਕਿ ਜੇ ਤੇ ਕੋਈ ਸਾਲ 1.5 ਸਾਲ ਦਾ ਸਮਾਂ ਹੋਵੇ ਨਾ ਫਿਰ ਤੇ ਆਪਾਂ ਸੋਚ ਲੈਂਦੇ ਹਾਂ ਕਿ ਸਾਡਾ ਕਾਨੂੰਨ ਹੈ ਜਿਹੜਾ ਇੰਨਾ ਕੁ ਸਮਾਂ ਤੇ ਬਸ ਵਾਰਮ-ਅਪ ਹੁੰਦਿਆਂ ਲੈ ਲੈਂਦਾ, ਪਰ ਕਿਉਂਕਿ ਸਮਾਂ ਇੱਥੇ ਕਾਫੀ ਆ ਤਾਂ ਉਦੋਂ ਪਹਿਲਾਂ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਆ ਸਕਦਾ, ਜੇਕਰ ਹਾਈ ਕੋਰਟ ਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਸੁਣਵਾਈ ਹੈ ਜਿਹੜੀ ਉਹ ਕਰਨੀ ਯੋਗ ਹੈ। जी जी तो मिंटू जी बहुत बहुत तुहाडा धन्नवाद, तुसीं साडे नाल जुड़े इन्हां खबरां बारे सानूं जानकारी दित्तियां। अगली बार तक लई बड़ी मेहरबानी, प्यार भरी सत श्री अकाल जी। सत श्री अकाल जी। तो श्रोतेओ मिलांगे तुहानूं सारिआं नूं अगली बार, उदों तक लई मेरे वल्लों भी तुहानूं सारिआं नूं प्यार सत्कार सनगी जही सत श्री अकाल। जिउंदे वास्ते रहिओ, हसदे खेलदे रहिओ, सुणदे रहिओ पंजाबी रेडियो USA। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ, ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ, ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। बस छेती कॉल करो ते आज ही बुक कराओ। ग्रैंड पवेलियन बैंक्वेट हॉल 26 मेसी कोर्ट सैक्रामेंटो। फोन 9163307822 ते 9163963853। याद है ना? ग्रैंड पवेलियन बैंक्वेट हॉल सैक्रामेंटो। इंडिया मार्केट दियां दोनों लोकेशंस ते लग चुकी है भारी सेल, जिथों खरीद सकते हो इंडियन, पाकिस्तानी अते फिजियन ग्रोसरी अते हर एक तरह दा पूजा दा सामान, ताजियां सब्जियां, फल फ्रूट अते मठियाइयां। ऑर्गेनिक ग्रोसरी दे नाल-नाल पंजाबी रेडियो USA दे सेट भी मिलदे हन अते ले सकते हो गुरबानी रेडियो। इस सैक्रामेंटो दे सारे स्टोरां दा प्राइस मैच करदे हन अते इन्हां तो तुसीं आईब्रो थ्रेडिंग भी करवा सकते हो। रोजवेल लोकेशन 1265 प्लेजेंट ग्रोव बुलेवार्ड नंबर 100 क्यूमन लर्निंग सेंटर दे